बिस्मिल्लाहिर्रहमानिर्रहीम अस्सलाम वालेकुम। की हाल चाल है सब का? खैरियत नाल ठीक ठाक हो? उम्मीद है तुम सब खुश होवोगे तो हसते बसते होवोगे। तुम देख रहे हो पेंडू ब्लॉग्स। शुरू करते हैं अज की वीडियो शुरू करने तो पहले तुम साडे चैनल को सबसक्राइब कर दो तो वीडियो को लाइक तो शेयर लाजमी कर दो। मैं हुण जा रहा दाद भाई को तो असीं अज तुहानूं दिखाने हैं कि पिंड के जिहड़े पुराने साडे दादे बाबे हुंदे सी ਉਹ ਬਾਈ ਬੀਜੀ यानी कि खेतीबाड़ी किदां करते सी, हल किदां चलाते थे। अज तुहानूं वो पुराने हल असीं दिखाने लकड़ी वाले। उम्मीद है कि तुहानूं अज की वीडियो पसंद आएगी। हुण असीं मशीनां मशूनां शुरू कर लियां होईयां, यानी कि ट्रैक्टर वगैरह बना लए होए आ ते जिहड़े उन्हां दा तरीका सी अज तुहानूं वो औजार दिखाने आ, किहड़ियां चीज़ां इस्तेमाल करदे सी, किदां हल चलाते सी, सारा कुछ अज तुहानूं दिखाने आ। मिलदे आ हुण उत्थे जाके। हुण असीं जा रहे हैं जी भाई अयूब दे कोल। भाई अयूब दे कोल हैगे सारे पुराने हल, वो तुहानूं दिखाने आ उन्हां दा की तरीकाकार आ, किहड़ी चीज़ किहड़े काम आंदी है। इंशाअल्लाह तुसीं देख के इंजॉय करोगे। ਇਹ ਜਾ ਰਿਹਾ जी भाई महमूद ट्रैक्टर लैके। ਇਹ ਅੱਜ ਕੱਲ੍ਹ ਦੀ ਮਸ਼ੀਨਰੀ ਆ, ਇਹ ट्रैक्टर ਤੇ ਇਹ ਵਾਲੇ ਹਲ। ਤੇ ਆ ਤੁਹਾਨੂੰ ਦਿਖਾਵਾਂਗੇ। ਪਹਿਲੇ ਅਸੀਂ ਤੁਹਾਨੂੰ ਆ ਦਿਖਾ ਦਈਏ, ਆ ਹੈਗੇ ਆ ਮਸ਼ੀਨੀ ਯਾਨੀ ਕਿ ਟਰੈਕਟਰ ਦੇ ਪਿੱਛੇ ਲੱਗਣ ਵਾਲੇ ਹਲ। ਆ ਪਿਆ ਉਹਨਾਂ ਦੇ ਪਿੱਛੇ ਸੁਹਾਗਾ, ਇਹ ਵਾਲਾ ਆ ਲੱਕੜੀ ਵਾਲਾ, ਤੇ ਇਹ ਹੈਗੇ ਆ ਹਲ। ਇਹ ਪਿਆ ਕਰਾ, ਇਹ ਜ਼ਮੀਨ ਖਿੱਚਣੇ ਦੇ ਕੰਮ ਆਉਂਦਾ। ਇਹ ਹੈਗੀਆਂ ਮਸ਼ੀਨੀ ਚੀਜ਼ਾਂ। ਤੇ ਹੁਣ ਤੁਹਾਨੂੰ ਜਾ ਕੇ ਅਸੀਂ ਦਿਖਾਵਾਂਗੇ ਜਿਹੜੀਆਂ ਹੈਗੀਆਂ ਦੇਸੀ ਚੀਜ਼ਾਂ ਪੁਰਾਣੀਆਂ, ਜਿਹੜੀਆਂ ਢੱਗਿਆਂ ਦੇ ਨਾਲ ਇਸਤੇਮਾਲ ਹੁੰਦੀਆਂ। ਠੀਕ ਆ, ਤੇ ਤੁਹਾਨੂੰ ਕਿਸ ਦਿਨ ਦਿਖਾਵਾਂਗੇ ਜਿਸ ਦਿਨ ਭਾਈ ਅਯੂਬ ਗਏ ਨਾ ਕਿਤੇ ਹਲ ਵਾਹਣ, ਫਿਰ ਅਸੀਂ ਉੱਥੇ ਜਾ ਕੇ ਤੁਹਾਨੂੰ ਉੱਥੇ ਦਾ ਉਹਨਾਂ ਦਾ ਤਰੀਕਾ ਵੀ ਦਿਖਾਵਾਂਗੇ ਹਲ ਵਾਹਣ ਦਾ। ਫਿਲਹਾਲ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਹਨਾਂ ਦੀਆਂ ਚੀਜ਼ਾਂ ਤੇ ਉਹਨਾਂ ਦੀ ਢੱਗਿਆਂ ਦੀ, ਯਾਨੀ ਕਿ ਵੱਛਿਆਂ ਦੀ, ਯਾਨੀ ਕਿ ਵਹਿੜਿਆਂ ਦੀ। ਤੇ ਤੁਸੀਂ ਉਰਦੂ 'ਚ ਉਹਨਾਂ ਨੂੰ ਬੈਲ ਵੀ ਕਹਿ ਸਕਦੇ ਤੇ ਇੰਗਲਿਸ਼ ਤੁਸੀਂ ਬੁੱਲ ਵੀ ਕਹਿ ਸਕਦੇ। ਉਹਨਾਂ ਦੀ ਜੋੜੀ ਤੁਹਾਨੂੰ ਦਿਖਾਉਂਦੇ ਹਾਂ ਅਸੀਂ। ਪੰਜਾਬੀ 'ਚ ਅਸੀਂ ਉਹਨੂੰ ਜੋਗ ਵੀ ਕਹੀਦਾ, ਪੰਜਾਬੀ 'ਚ ਅਸੀਂ ਉਹਨੂੰ ਜੋੜੀ ਵੀ ਕਹਿ ਦਈਦਾ। ਜੋ ਮਰਜ਼ੀ ਕਹਿ ਸਕਦੇ ਹਾਂ ਤੁਸੀਂ, ਜਿਹੜਾ ਤੁਹਾਨੂੰ ਆਸਾਨ ਲੱਗੇ ਉਹ ਤੁਸੀਂ ਕਹਿ ਸਕਦੇ। ਅਸੀਂ ਪਹੁੰਚ ਗਏ ਹਾਂ ਭਾਈ ਅਯੂਬ ਦੇ ਕੋਲ ਤਕਰੀਬਨ। ਦੇਖਦੇ ਹਾਂ ਹੁਣ ਇੱਥੇ ਹੈ ਕਿ ਨਹੀਂ ਹੈ, ਤੇ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਉਹਨਾਂ ਦੀਆਂ ਚੀਜ਼ਾਂ ਦਿਖਾਈਏ। ਹਾਂਜੀ, ਅਸੀਂ ਪਹੁੰਚ ਆਏ ਹਾਂ ਭਾਈ ਅਯੂਬ ਦੇ ਡੇਰੇ ਤੇ, ਸਮਝ ਲਓ। ਆਹ ਖੜੀ ਆ ਉਹਨਾਂ ਦੀ ਢੱਗਿਆਂ ਦੀ ਜੋੜੀ, ਯਾਨੀ ਕਿ ਪੰਜਾਬੀ 'ਚ ਉਹਨੂੰ ਕਹਾਂਗੇ ਜੋਗ। ਜਿਹੜੇ ਹਲ ਵਾਹਣ ਵਾਲੇ ਢੱਗੇ ਹੁੰਦੇ ਉਹਨੂੰ ਅਸੀਂ ਪੰਜਾਬੀ 'ਚ ਜੋਗ ਕਹੀਦਾ। ਤੇ ਜਦੋਂ ਐਡਾ ਕੁ ਹੁੰਦਾ ਉਹਨੂੰ ਅਸੀਂ ਕਹੀਦਾ ਵਾ ਵੱਛਾ। ਜਦੋਂ ਥੋੜ੍ਹਾ ਜਿਹਾ ਜਵਾਨ ਹੋ ਜਾਂਦਾ, ਜਿੱਦਾਂ ਆਹ ਖੜਾ ਵਾ, ਫਿਰ ਅਸੀਂ ਉਹਨੂੰ ਕਹਿਣ ਲੱਗ ਜਾਈਦਾ ਵਹਿੜਾ। ਤੇ ਵੱਛਾ ਵੀ ਕਹਿ ਸਕਦੇ ਲੇਕਿਨ ਵਹਿੜਾ ਕਹੀਦਾ। ਤੇ ਜਦੋਂ ਹੋ ਜਾਂਦਾ ਇੰਨਾ ਜਿੱਡਾ, ਫਿਰ ਉਹਨੂੰ ਅਸੀਂ ਕਹਿਣ ਲੱਗ ਜਾਈਦਾ ਢੱਗਾ। ਤੁਸੀਂ ਉਰਦੂ 'ਚ ਉਹਨੂੰ ਬੈਲ ਵੀ ਕਹਿ ਸਕਦੇ, ਤੇ ਇੰਗਲਿਸ਼ ਵਾਲੇ ਜਿਹੜੇ ਉਹ ਬੁੱਲ ਵੀ ਕਹਿ ਸਕਦੇ, ਔਕਸ ਵੀ ਕਹਿ ਸਕਦੇ, ਕੋਈ ਚੀਜ਼ ਵੀ ਕਹਿ ਸਕਦੇ। ਇੱਧਰ ਖੜੀ ਹੋਈ ਆ ਗਾਂ। ਇਹ ਖੜਾ ਪਈਆਂ ਸਾਡੀਆਂ ਬਾਲਣ ਵਾਲੀਆਂ ਪਾਥੀਆਂ, ਥਾਪੀਆਂ, ਕੁਛ ਵੀ ਕਹਿ ਸਕਦੇ ਤੁਸੀਂ ਇਹਨੂੰ। ਉਪਲੇ ਉਰਦੂ ਵਾਲੇ ਕਹਿੰਦੇ ਹੁੰਦੇ ਉਪਲੇ। ਇੱਧਰ ਖੜੀਆਂ ਹੋਈਆਂ ਗਾਵਾਂ ਪੱਠੇ ਖਾ ਰਹੀਆਂ ਵਾ। ਇਹ ਜਿਹੜੀਆਂ ਪਾਥੀਆਂ ਜਾਂ ਥਾਪੀਆਂ ਨਾ, ਇਹ ਹੈ ਸਾਡੀ ਗੈਸ, ਕੁਦਰਤੀ ਗੈਸ। ਜਿੱਦਾਂ ਤੁਸੀਂ ਘਰਾਂ 'ਚ ਗੈਸ ਬਾਲ ਕੇ ਤੇ ਹਾਂਡੀ ਰੋਟੀ ਯਾਨੀ ਕਿ ਪਕਾਨੇ ਖਾਣਾ ਵਗੈਰਾ, ਉਹਨੂੰ ਅਸੀਂ ਪੰਜਾਬੀ 'ਚ ਕਹੀਦਾ ਹਾਂਡੀ ਰੋਟੀ। ਅਸੀਂ ਯਾਨੀ ਹਾਂਡੀ ਰੋਟੀ ਫਿਰ ਇਹਦੇ 'ਤੇ ਕਰੀਦੀ ਆ। ਹੁਣ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਪੁਰਾਣੀਆਂ ਚੀਜ਼ਾਂ ਤੇ ਹਲ ਵਗੈਰਾ। ਮਾਸ਼ਾਅੱਲਾ ਖੜੀ ਹੈ ਜੋੜੀ, ਇਹਨੂੰ ਅਸੀਂ ਪੰਜਾਬੀ 'ਚ ਕਹੀਦਾ ਜੋਗ। ਤੁਸੀਂ ਜੋੜੀ ਵੀ ਕਹਿ ਸਕਦੇ, ਜੋ ਮਰਜ਼ੀ ਕਹਿ ਸਕਦੇ। ਇਹਨਾਂ ਦੇ ਨਾਲ ਹੀ ਬਣਦੇ ਹਲ। ਹੁਣ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਉਹਨਾਂ ਦੇ ਹਲ। ਉਮੀਦ ਹੈ ਤੁਹਾਨੂੰ ਨਾ ਢੱਗੇ ਦੀ ਤੇ ਵੱਛੇ ਦੀ ਪਹਿਚਾਣ ਸਮਝ ਆ ਗਈ ਹੋਣੀ ਕਿ ਢੱਗਾ ਕਿਹਨੂੰ ਕਹਿੰਦੇ, ਵੱਛਾ ਕਿਹਨੂੰ ਕਹਿੰਦੇ। ਇੱਧਰ ਪਿਆ ਹੋਇਆ ਆ ਸਾਹਮਣੇ ਉਹਨਾਂ ਦਾ ਹਲ। ਇਹ ਹੁਣ ਅਸੀਂ ਤੁਹਾਨੂੰ ਨੇੜੇ ਕਰਕੇ ਦਿਖਾਉਂਦੇ ਤੇ ਇਹਨਾਂ ਦੇ ਇਸਤੇਮਾਲ ਵੀ ਦੱਸਦੇ, ਕਿਹੜੀ ਚੀਜ਼ ਕਿਹੜੇ ਇਸਤੇਮਾਲ 'ਚ ਆਉਂਦੀ। ਅਸੀਂ ਇੱਕ ਦਫਾ ਭਾਈ ਅਯੂਬ ਨੂੰ ਬੁਲਾ ਲਈਏ, ਫਿਰ ਉਹ ਆਪਣੀ ਜ਼ੁਬਾਨੀ ਤੁਹਾਨੂੰ ਦੱਸਣਗੇ ਕਿਹੜੀ ਚੀਜ਼ ਕਿਹੜੇ ਕੰਮ ਆਉਂਦੀ। ਭਾਈ ਅਯੂਬ ਤੇ ਇੱਥੇ ਨਹੀਂ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਆਪ ਹੀ ਚੀਜ਼ਾਂ ਦਿਖਾਈਏ ਕਿਹੜੀ ਚੀਜ਼ ਕਿਹੜੇ ਇਸਤੇਮਾਲ ਆਉਂਦੀ। ਉਹ ਭਾਈ ਅਯੂਬ ਨੂੰ ਅਸੀਂ ਪੁੱਛਿਆ ਤੇ ਉਹ ਕਰ ਰਹੇ ਥੋੜ੍ਹਾ ਜਿਹਾ ਕੰਮ। ਉਹ ਕਹਿੰਦੇ ਮੈਂ ਮਸਰੂਫ ਹਾਂ ਤੇ ਤੁਸੀਂ ਆਪ ਹੀ ਜਾ ਕੇ ਹੁਣ ਬਣਾ ਲਓ। ਇਹ ਤੁਸੀਂ ਮਾਸ਼ਾਅੱਲਾ ਭਾਈ ਦੇ ਜਾਨਵਰ ਦੇਖੋ, ਖੂਬਸੂਰਤ ਆ। ਇੱਧਰ ਪਏ ਹੁਣ ਉਹਨਾਂ ਦੇ ਹਲ। ਅਸੀਂ ਤੁਹਾਨੂੰ ਪਏ ਜੀ ਹਲ ਇਹਨਾਂ ਦੇ। ਸਭ ਤੋਂ ਪਹਿਲੇ ਇਹ ਵਾਲਾ ਹਲ ਆ ਜਿਹੜਾ, ਇਹ ਆਂਦਾ ਜ਼ਮੀਨ ਵਾਹਣ ਦੇ ਕੰਮ, ਯਾਨੀ ਕਿ ਜ਼ਮੀਨ ਪੱਕੀ ਹੋਏ ਤੇ ਉਹਨੂੰ ਪੱਟਣੇ ਦੇ ਕੰਮ ਆਂਦਾ। ਉਰਦੂ 'ਚ ਤੁਸੀਂ ਉਲਟ ਪੁਲਟ ਕਹਿ ਲਓ ਕਿ ਉਲਟ ਪਲਟ ਕਰਨ ਨੂੰ। ਉਹਦੇ ਨਾਲ ਪਿਆ ਇਹ ਵਾਲਾ, ਇਹ ਜਿਹੜੀ ਤੁਹਾਨੂੰ ਅਸੀਂ ਮਕਈ ਤੇ ਗੰਨੇ ਬੀਜ ਤੇ ਦਿਖਾਏ ਸੀ, ਉਹਦੇ ਵਿੱਚ ਜਿਹੜੀਆਂ ਪਈਆਂ ਹੋਈਆਂ ਸੀ ਖੇਲਾਂ। ਅਗਰ ਅਸੀਂ ਢੱਗਿਆਂ ਨਾਲ ਪਾਣੀਆਂ ਹੋਣ ਤੇ ਫਿਰ ਇਹਦੇ ਨਾਲ ਖੇਲਾਂ ਪਾਈ ਦੀਆਂ। ਇਹ ਖੜਾ ਅਸਲੀ ਹਾਲ ਜਿਹੜਾ ਤੁਸੀਂ ਮੂਵੀਆਂ 'ਚ ਵੀ ਦੇਖਿਆ ਹੋਣਾ ਪੁਰਾਣੀਆਂ 'ਚ।
ਇਹ ਹੈਗਾ ਜੀ ਕਮਾਦ ਵਗੈਰਾ ਬੀਜਣਾ ਹੋਏ ਤੇ ਉਹ ਵਾਹ ਕੇ ਜਦੋਂ ਬੀਜੀ ਤਾਂ ਉਹ ਫਿਰ ਇਹਦੇ ਨਾਲ ਬੀਜੀ ਤਾਂ ਕੁਛ ਚੀਜ਼ਾਂ ਉਧਰ ਪਈਆਂ ਵਾ, ਹੁਣ ਤੁਹਾਨੂੰ ਉਹ ਵੀ ਦਿਖਾਈਏ। ਬਾਕੀ ਚੀਜ਼ਾਂ ਦੇਖਣੇ ਤੋਂ ਪਹਿਲੇ ਤੁਸੀਂ ਇਹ ਛੋਟੇ ਛੋਟੇ ਮੇਮਣੇ ਦੇਖੋ ਤੇ ਬੱਕਰੀਆਂ ਦੇ ਨਾਲ ਖੜੀਆਂ ਬੱਕਰੀਆਂ। ਆਜੋ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਬਾਕੀ ਦੀਆਂ ਚੀਜ਼ਾਂ। ਇਹ ਪਿਆ ਜੀ, ਇਹਨੂੰ ਕਹਿੰਦੇ ਆ ਪਲਟਾ ਹਲ। ਇਹ ਭਾਈ ਨੇ ਸਾਨੂੰ ਦੱਸਿਆ, ਪਤਾ ਤੇ ਸਾਨੂੰ ਵੀ ਨਹੀਂ ਐਡਾ, ਅਸੀਂ ਵੀ ਨਹੀਂ ਐਡੇ ਰਿਸਰਚਰ। ਇਹ ਹੈਗਾ ਪਲਟਣੇ ਵਾਸਤੇ ਜ਼ਮੀਨ ਜਿਹੜੀ, ਯਾਨੀ ਕਿ ਜਦੋਂ ਉਹਨੂੰ ਜ਼ਿਆਦਾ ਡੂੰਘੀ ਕਰਨਾ, ਨਰਮ ਕਰਨਾ ਹੋਵੇ ਨਾ, ਨਰਮ ਕਰਕੇ ਤੇ ਇਹ ਚਲਾਈਦਾ, ਇਹਦੇ ਨਾਲ ਫਿਰ ਜ਼ਮੀਨ ਉਲਟ ਪਲਟ ਹੋ ਜਾਂਦੀ ਹੈ, ਇਸ ਕਰਕੇ ਉਹਨੂੰ ਪਲਟਾ ਹਲ ਕਹਿੰਦੇ ਆ। ਆਜੋ ਜੀ ਹੁਣ ਅੱਗੇ। ਇਹ ਪਈ ਆ ਜਿਹਨੂੰ ਕਰਾਹ ਕਹਿ ਦਿੰਦੇ, ਕਿ ਜ਼ਮੀਨ ਇੱਕ ਜੈਸੀ ਕਰਨੀ ਹੋਏ ਉਹਦੇ ਵਾਸਤੇ ਇਹਨੂੰ ਇਸਤੇਮਾਲ ਕਰਦੇ। ਇਹਨੂੰ ਕਹਿੰਦੇ ਆ ਕਰਾਈ, ਤੇ ਉਰਦੂ 'ਚ ਕਿਹਾ ਜਾਵੇ ਤੇ ਕਰਾਹ ਹੀ ਕਿਹਾ ਹੁੰਦਾ। ਉਹ ਵੱਡਾ ਹੁੰਦਾ ਜਿਹੜਾ ਟਰੈਕਟਰ ਵਾਲਾ ਹੁੰਦਾ। ਇਹਦੇ ਅੱਗੇ ਜਾਨਵਰ ਲੱਗਣੇ ਆ, ਇਸ ਕਰਕੇ ਇਹ ਛੋਟਾ ਬਣਾਇਆ ਜਾਂਦਾ। ਇਹਦਾ ਬਲੇਡ ਇਹਦੇ ਅਗਲੀ ਸਾਈਡ ਤੇ ਲੱਗਾ, ਉਹ ਵੀ ਤੁਹਾਨੂੰ ਦਿਖਾਣੇ। ਇਹ ਲੱਗਾ ਜੀ ਇੱਧਰ ਬਲੇਡ, ਲੋਹੇ ਵਾਲਾ। ਅਗਰ ਇਹਨੂੰ ਜ਼ਿਆਦਾ ਦਬਾਉਣਾ ਹੋਵੇ ਤੇ ਫਿਰ ਆ ਕੁੰਡਿਆਂ 'ਚ ਰੱਸੇ ਪਾ ਕੇ ਪਿੱਛੇ ਵਜ਼ਨ ਵੀ ਪਾ ਲਈਦਾ। ਵਜ਼ਨ ਪਾ ਕੇ ਐਵੇਂ ਚੱਕਦੇ, ਜਿੱਥੋਂ ਚੱਕਣੀ ਤੋਂ। ਹਾਂਜੀ, ਮਾੜਾ ਢਿੱਲੀ ਕਰ ਦਿੰਦੀ। ਅਰਦਾਸ ਭਾਈ ਤੁਹਾਨੂੰ ਹੁਣ ਦੱਸ ਰਹੇ ਆ ਕਿ ਕਿੱਦਾਂ ਕਿੱਦਾਂ ਇਹਨੂੰ ਇਸਤੇਮਾਲ ਕਰੀਦਾ। ਇਹ ਪਿਆ ਜੀ ਜ਼ਮੀਨ ਦੇ ਵਿੱਚ ਬੀ ਕੇਰਨੇ ਵਾਲਾ, ਯਾਨੀ ਕਿ ਕਪਾਹ ਵਗੈਰਾ ਦਾ ਬੀ ਤੁਸੀਂ ਕੇਰਨਾ ਹੋਵੇ, ਇਹਦੇ ਵਿੱਚੋਂ ਬੀ ਜਿਹੜਾ ਨਾ ਉਹ ਜ਼ਮੀਨ 'ਚ ਕੇਰਿਆ ਜਾਂਦਾ। ਇਹ ਹੈਗੀ ਨਾਲੀ, ਨਲਕੀ ਜਿਹੀ, ਜਿਹਨੂੰ ਕੀਪ ਵੀ ਤੁਸੀਂ ਕਹਿ ਸਕਦੇ ਆ। ਅਕਸਰ ਤੁਸੀਂ ਦੁਕਾਨਾਂ ਤੇ ਦੇਖਿਆ ਹੋਣਾ, ਤੇਲ ਵਗੈਰਾ ਜਦੋਂ ਬੋਤਲਾਂ 'ਚ ਪਾਉਂਦੇ ਉਹ ਕੀਪ ਇਸਤੇਮਾਲ ਕਰਦੇ, ਉਹੀ ਚੀਜ਼ ਇਹ ਬਣਾਈ ਹੋਈ ਆ। ਇਹਦੇ ਥੱਲੇ ਆ ਲੋਹੇ ਵਾਲਾ ਪੈਪ ਲਗਾਇਆ, ਇਹਦੇ ਵਿੱਚ ਬੀ ਸੁੱਟਦੇ ਜਾਂਦੇ ਆ, ਉਹ ਆਪਣੇ ਆਪ ਹੀ ਨੀਚੇ ਘਿਰਦਾ ਜਾਂਦਾ। ਆ ਜਿਹੜੀ ਨੀਚੇ ਇਹਦੇ ਲੱਗੀ ਹੋਈ ਆ ਇਹਦਾ ਫਾਲ ਆ, ਇਹਦੇ ਨਾਲ ਜ਼ਮੀਨ ਦੇ ਵਿੱਚ ਬਣਦਾ ਜਾਂਦਾ ਇੱਕ ਲਾਈਨ, ਉਹਦੇ ਵਿੱਚ ਬੀ ਆਪਣੇ ਆਪ ਹੀ ਘਿਰਦੇ ਜਾਂਦੇ। ਤੇ ਬਾਕੀ ਉਹੀ ਦੇਸੀ ਜੁਗਾੜ ਲੱਕੜੀਆਂ ਵਾਲਾ, ਆ ਤੁਸੀਂ ਦੇਖ ਸਕਦੇ ਹੋ, ਪੱਟੀਆਂ ਕਰ ਕਰਕੇ ਬੰਨਿਆ ਉਹਨੂੰ, ਮਿਹਨਤ ਕਰ ਕਰਕੇ ਨਾ ਜ਼ਖਮੀ ਹੋਇਆ ਪਿਆ ਵਿਚਾਰਾ। ਐ ਪਿਆ ਜੀ ਹੁਣ ਇਹਨੂੰ ਸਾਨੂੰ ਸਹੀ ਨਾਮ ਨਹੀਂ ਪੱਕਾ ਪਤਾ, ਸਾਨੂੰ ਇਹੀ ਸੁਣਨ 'ਚ ਆਇਆ ਕਿ ਇਹਨੂੰ ਬਾਬੇ ਕਹਿੰਦੇ ਹੁੰਦੇ ਸੀ ਚੂਹਾ ਹਲ। ਇੱਕ ਕਮਾਦ ਦੇ ਵਿੱਚ ਜਦੋਂ ਗੋਡੀ ਵਗੈਰਾ ਕਰਨੀ ਹੋਵੇ ਉਦੋਂ ਇਹ ਚਲਾਇਆ ਜਾਂਦਾ। ਕਿਸੇ ਵੀ ਚੀਜ਼ ਯਾਨੀ ਕਿ ਜਿਹੜੀ ਖੇਲਾਂ 'ਤੇ ਬੀਜੀ ਹੋਈ ਨਾ, ਉਹਦੇ ਵਿੱਚ ਤੁਸੀਂ ਗੋਡੀ ਕਰਨੀ ਹੈ ਤੇ ਇਹਨੂੰ ਇਸਤੇਮਾਲ ਕੀਤਾ ਜਾਂਦਾ। ਤੇ ਇਨਸ਼ਾਅੱਲਾ ਅਸੀਂ ਕਿਸੇ ਦਿਨ ਇਹ ਚੱਲਦੇ ਹੋਏ ਵੀ ਤੁਹਾਨੂੰ ਦਿਖਾਵਾਂਗੇ। ਜਿੱਦਣ ਭਾਈ ਨੇ ਕਿਤੇ ਜਾ ਕੇ ਹਲ ਚਲਾਉਣਾ ਹੋਏ, ਹਲ ਵਾਹਣੇ ਹੋਏ, ਫਿਰ ਅਸੀਂ ਤੁਹਾਨੂੰ ਇਹ ਚੱਲਦੇ ਵੀ ਦਿਖਾਵਾਂਗੇ। ਢੱਗਿਆਂ ਦਾ ਕੰਮ ਹੁੰਦਾ ਵੀ ਤੁਹਾਨੂੰ ਦਿਖਾਵਾਂਗੇ। ਇੱਧਰ ਆ ਜਾਓ ਜੀ ਅੱਗੇ, ਹੁਣ ਤੁਹਾਨੂੰ ਬਾਕੀ ਚੀਜ਼ਾਂ ਦਿਖਾਈਏ। ਇਹ ਪਿਆ ਜੀ ਝੋਨੇ 'ਚ ਕੱਦੂ ਕਰਨ ਵਾਲਾ ਸੁਹਾਗਾ। ਕੱਦੂ ਦਾ ਮਤਲਬ ਹੁਣ ਤੁਹਾਨੂੰ ਇਹ ਸਮਝਾਵਾਂਗੇ, ਜਦੋਂ ਝੋਨਾ ਯਾਨੀ ਚਾਵਲ ਦੀ ਕਾਸ਼ਤ ਕਰਨੀ ਹੁੰਦੀ, ਉਸ ਤੋਂ ਪਹਿਲੇ ਜ਼ਮੀਨ 'ਚ ਲਾ ਦਿੱਤਾ ਜਾਂਦਾ ਪਾਣੀ, ਖੂਬ ਸਾਰਾ ਚੰਗਾ ਬੜਾ। ਤੇ ਉਹ ਜਦੋਂ ਜ਼ਮੀਨ 'ਚ ਬਿਲਕੁਲ ਗਾਰਾ ਬਣ ਜਾਂਦਾ, ਫਿਰ ਉਹਦੇ ਉੱਤੇ ਜ਼ਮੀਨ ਨੂੰ ਨਰਮ ਕਰਨ ਵਾਸਤੇ ਪਾਣੀ ਦੇ ਵਿੱਚ ਇਹਨੂੰ ਚਲਾਉਂਦੇ, ਇਹਦੇ ਉੱਤੇ ਖੜੇ ਹੋ ਕੇ। ਉਹ ਜ਼ਮੀਨ ਬਿਲਕੁਲ ਨਰਮ ਹੋ ਜਾਂਦੀ, ਗਾਰਾ ਬਣ ਜਾਂਦਾ, ਉਹਦੇ ਵਿੱਚ ਫਿਰ ਝੋਨਾ ਬੀਜਣਾ ਬਹੁਤ ਆਸਾਨ ਹੋ ਜਾਂਦਾ। ਰਹਿ ਗਈ ਹੁਣ ਆਖਰੀ ਚੀਜ਼, ਉਹ ਵੀ ਤੁਹਾਨੂੰ ਦਿਖਾ ਦਈਏ, ਕਾਫੀ ਜ਼ਰੂਰੀ ਆ ਵੀ। ਇਹ ਜੀ ਭਾਈ ਅਯੂਬ ਦੀ ਰੇਹੜੀ, ਰੇੜਾ ਕਹਿ ਸਕਦੇ ਹੋ ਤੁਸੀਂ, ਕਿਉਂਕਿ ਦੂਸਰੀਆਂ ਆਮ ਨਾਲੋਂ ਥੋੜ੍ਹੀ ਵੱਡੀ ਬਣਾਈ ਉਹਨਾਂ ਨੇ। ਆਖਰੀ ਚੀਜ਼ ਅਸੀਂ ਜਿਹੜੀ ਤੁਹਾਨੂੰ ਕਹਿ ਰਹੇ ਸੀ ਉਹ ਹੈ ਆ ਸੁਹਾਗਾ। ਅਸੀਂ ਤਾਂ ਇਹਨੂੰ ਸੁਹਾਗਾ ਕਹਿੰਦੇ ਹਾਂ ਤੇ ਉਹ ਸੁਹਾਗੀ ਕਹਿੰਦੇ ਆ, ਕਿਉਂਕਿ ਇਹ ਛੋਟਾ ਹੈ ਦੂਸਰੇ ਨਾਲੋਂ। ਟਰੈਕਟਰ 'ਚ ਤਾਕਤ ਜ਼ਿਆਦਾ ਹੁੰਦੀ ਹੈ, ਇਸ ਕਰਕੇ ਉਹ ਥੋੜ੍ਹਾ ਵੱਡਾ ਤੇ ਭਾਰਾ ਬਣਾ ਲੈਂਦੇ। ਇਹ ਉਹਦੇ ਨਾਲ ਥੋੜ੍ਹਾ ਜਿਹਾ ਘੱਟ ਆ। ਇਹ ਜ਼ਮੀਨ ਵਾਹ ਕੇ ਤੇ ਉਹਨੂੰ ਬਰਾਬਰ ਕਰਨੇ ਦੇ ਕੰਮ ਆਉਂਦਾ। ਅਗਰ ਉਹਦੇ ਵਿੱਚ ਰੋੜੇ ਵਗੈਰਾ ਹੋਣਗੇ ਵੱਡੇ ਵੱਡੇ, ਉਹਨਾਂ ਨੂੰ ਤੋੜਨੇ ਦੇ ਕੰਮ ਆਉਂਦਾ। ਉਮੀਦ ਹੈ ਤੁਹਾਨੂੰ ਆਹ ਚੀਜ਼ਾਂ ਦੇਖ ਕੇ ਤੇ ਆਪਣਾ ਬਚਪਨ ਯਾਦ ਆਇਆ ਹੋਏਗਾ। ਜਿਹੜੇ ਵੱਡੇ ਆ, ਸਾਡੇ ਵਰਗਿਆਂ ਨੂੰ ਕੀ ਯਾਦ ਆਉਣਾ, ਅਸੀਂ ਤੇ ਵੈਸੇ ਹੀ ਇੱਥੇ ਤੁਰੇ ਫਿਰਦੇ ਹਾਲੇ। ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਪਿੰਡ ਦੀਆਂ ਮਜ਼ੀਦ ਚੀਜ਼ਾਂ ਦਿਖਾ ਦਈਏ। ਹੁਣ ਰੂੜੀ ਵੀ ਵਿੱਚ ਆ ਗਈ, ਇਹ ਵੀ ਤੁਹਾਨੂੰ ਦਿਖਾਈ ਦੇਵਾਂ। ਦੇਸੀ ਫਰਟੀਲਾਈਜ਼ਰ। ਇਹ ਰੂੜੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਹ ਤੋਂ ਜਮ੍ਹਾਂ ਕੀਤੀ ਹੋਈ ਹੈ, ਇਸ ਕਰਕੇ ਅਸੀਂ ਜਮ੍ਹਾਂ ਕਰੀਦੀ ਹੈ। ਇਹਨੂੰ ਇੱਥੇ ਜਮ੍ਹਾਂ ਕਰਦੇ ਰਹੀਦਾ, ਜਦੋਂ ਕਾਫੀ ਜ਼ਿਆਦਾ ਹੋ ਜਾਏ ਫਿਰ ਇਹ ਜ਼ਮੀਨ ਦੇ ਵਿੱਚ ਪਾਈ ਦੀ ਆ ਖਾਦ ਦੇ ਤੌਰ 'ਤੇ। ਖਾਦ ਅਸੀਂ ਪਾਈ ਦੀ, ਉਹਦਾ ਨੁਕਸਾਨ ਹੁੰਦਾ, ਇਹਦਾ ਨੁਕਸਾਨ ਕੋਈ ਨਹੀਂ ਹੁੰਦਾ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਅਸੀਂ ਹੁਣ ਕਰਦੇ ਹਾਂ ਵੀਡੀਓ ਇੱਥੇ ਖ਼ਤਮ, ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਓ। ਆ ਬੱਚਾ ਵੀ ਆਪਣਾ ਪਿਆਰ ਦਿਖਾਉਣ, ਸਾਡੇ ਨੇੜੇ ਹੋ ਯਾਰ, ਕਿਤੇ ਟੱਕਰ ਮਾਰ ਕੇ ਮੈਨੂੰ ਚੁੱਕ ਕੇ ਨਾ ਪਰੇ ਮਾਰੇ। ਉਸ ਤੋਂ ਪਹਿਲੇ ਅਸੀਂ ਜਾਂਦੇ ਹਾਂ ਘਰ। ਤੁਸੀਂ ਆਪਣਾ ਬਹੁਤਾ ਖਿਆਲ ਰੱਖਿਓ ਤੇ ਦੇਖਦੇ ਰਹੋ ਪੇਂਡੂ ਵਲੋਗ।
ਇਨਸ਼ਾਅੱਲਾ ਤੁਹਾਨੂੰ ਨਾਲ ਮੁਲਾਕਾਤ ਹੋਏਗੀ ਅਗਲੀ ਵੀਡੀਓ 'ਚ। ਉਦੋਂ ਤੱਕ ਅੱਲਾ ਹਾਫਿਜ਼, ਰੱਬ ਰੱਖਾ।